ਵੀ ਇੱਕ ਸਟੇਜ ਤੇ ਬੋਇੰਗ ਦੇ ਇੱਕ ਹਾਇਰ ਅਫੀਸ਼ੀਅਲ ਨੇ ਇਹ ਜਿਹਨੂੰ ਵਿਸਲ ਬਲੋਅਰ ਕਹਿੰਦੇ ਆ ਸੀ, ਉਹਨੇ ਇਹ ਆਵਾਜ਼ ਕੱਢੀ ਸੀ ਕਿ ਵੀ ਇਹ ਜਿਹੜਾ ਜਹਾਜ਼ ਬਣਾਉਣ ਦੇ ਲਈ ਜਿਹੜਾ ਸੇਫਟੀ ਮੈਕੈਨਿਜ਼ਮ ਇਨ ਪਲੇਸ ਹੈ ਉਹ ਫੋਲੋ ਨਹੀਂ ਹੋ ਰਿਹਾ। ਜੇ ਤੁਸੀਂ ਕੋਈ ਦੋ ਚੀਜ਼ਾਂ ਨੂੰ ਜੋੜਨਾ ਹੈ ਤੇ ਉਹਨੂੰ ਸਕਰੂ ਕਰਨਾ ਹੈ ਤੇ ਤੁਸੀਂ ਪ੍ਰੋਪਰ ਸਕਰੂਇੰਗ ਨਹੀਂ ਕਰ ਰਹੇ, ਉਹਨੂੰ ਤੁਸੀਂ ਵੈਸੇ ਹੀ ਨਾਲ ਜੋੜ ਰਹੇ ਹੋ। ਔਰ ਦੂਜੇ ਕਿ ਵੀ ਇਹ ਇਮੀਡੀਏਟਲੀ ਭਾਵੇਂ ਉਹਦਾ ਕੋਈ ਡੈਮੇਜ ਨਾ ਹੋਏ, ਵੀ ਲੌਂਗ ਟਰਮ ਜਿਹੜਾ ਹੈ ਉਹ ਹੋਏਗਾ। ਭਾਵੇਂ ਕਸਟਮਰ ਗਰਮ ਵੀ ਨਹੀਂ ਕਰ, ਥੋੜਾ ਬਹੁਤ ਕਰਦੇ ਨੇ, ਫਿਰ ਉਹਨਾਂ ਨੂੰ ਪਤਾ ਹੁੰਦਾ ਜੀ ਸਿਕਿਉਰਿਟੀ ਤੋਂ ਵੱਡੀ ਕੋਈ ਚੀਜ਼ ਨਹੀਂ। ਹੁਣ ਜਦੋਂ ਇਸ ਲੈਵਲ ਦੇ ਉੱਤੇ ਐਵੀਡੈਂਸ ਹੈ ਕਿ ਵੀ ਆਲਰੇਡੀ ਇਹ ਡਿਫੈਕਟਿਵ ਸੀ, ਕਿ ਕੰਪਨੀਆਂ ਫਾਇਦੇ ਦੇ ਲਈ ਜਿਹੜਾ ਉਹਨੂੰ ਹੀ ਪੁਸ਼ ਕਰਦੀਆਂ ਨੇ ਕਿ ਵੀ ਇਹਦੇ ਬਾਵਜੂਦ ਕਿ ਕਮਜ਼ੋਰੀਆਂ ਨੇ, ਵੀ ਵੈਦਰ ਇੰਜਨ ਫੇਲ ਹੋਏ, ਐਸਾ ਕੀ ਹੋਇਆ, ਟੇਕ ਆਫ ਕਰਨ ਦੇ ਨਾਲ ਹੀ ਕੁਝ ਫੁੱਟ ਗਿਆ, ਪਰ ਥੱਲੇ ਆ ਕੇ ਫਿਰ ਇਹਨਾਂ, ਕਿਉਂਕਿ ਅਹਿਮਦਾਬਾਦ ਟੂ ਲੰਡਨ ਲੰਬੀ ਫਲਾਈਟ ਹੈ, ਸੋ ਉਹਦੇ 'ਚ ਜਿੰਨਾ ਕੁ ਪੈਟਰੋਲ ਸੀ ਉਹ ਤਾਂ ਟ੍ਰਾਈਨਾਈਟ੍ਰੋਟੋਲੂਇਨ ਬੰਬ ਜਿੰਨਾ ਬਣ ਜਾਂਦਾ। ਇੱਕ ਸੇਕ ਅੱਗ ਪੈਦਾ ਕਰ ਦਿੱਤੀ ਹੋਏਗੀ ਉਹਨਾਂ ਨੇ ਕਿ ਵੀ ਉਹਦੇ 'ਚ ਬਚਣਾ ਕਿਵੇਂ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਬਹੁਤ ਹੀ ਦੁਖਦਾਈ ਜਿਹੜੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਇਹ ਆਲ ਦਾ ਗਲੋਬ ਹੀ ਹੈ, ਸਾਰਿਆਂ ਨੂੰ ਪਤਾ ਹੀ ਹੈ। ਸੋ ਜਿਸ ਤਰ੍ਹਾਂ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਹੇ 에ਅਰ ਇੰਡੀਆ ਦੇ ਹਾਦਸੇ ਨਾਲ ਸੰਬੰਧਿਤ ਜਿਹੜੀ ਆ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ 에ਅਰ ਇੰਡੀਆ ਦਾ ਇਹ ਜਹਾਜ਼ ਜਿਹੜਾ ਉਡਾਣ ਕਰਨ ਦੇ ਕੁਝ ਹੀ ਸੈਕਿੰਡ ਦੇ ਵਿੱਚ ਹੀ ਹਾਦਸਾ ਗ੍ਰਸਤ ਹੋ ਗਿਆ। ਸੋ ਇਸ ਹਾਦਸੇ ਵਿੱਚ ਇੱਕ ਮੁਸਾਫਰ ਨੂੰ ਛੱਡ ਕੇ ਲਗਭਗ 240 ਮੁਸਾਫਰ ਅਤੇ ਕੁਝ ਹੋਰ ਲੋਕ ਵੀ ਮਾਰੇ ਗਏ ਨੇ। ਸੋ ਯਾਦ ਰਹੇ ਕਿ 에ਅਰ ਇੰਡੀਆ ਦੇ ਇਸ ਬੋਇੰਗ ਜਹਾਜ਼ ਦੇ ਮਾਡਲ ਨੂੰ ਕਦੇ ਉੜਦੇ ਕਫਨ ਦੀ ਜਿਹੜੀ ਹੈ, ਯਾਨੀ ਕਿ ਫਲਾਈਂਗ ਕਾਫਨ ਦੀ ਸੰਗਿਆ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਟ੍ਰੈਜਡੀ ਹੁੰਦੀ ਹੈ, ਔਰ ਖਾਸ ਤੌਰ ਤੇ ਜਦੋਂ ਅਸੀਂ ਇਨਸਾਨੀ ਪੀੜ ਦੀ ਗੱਲ ਕਰਦੇ ਹਾਂ ਜਾਂ ਕਿਸੇ ਦਾ ਵੀ ਅਨਨੈਚੁਰਲ ਤਰੀਕੇ ਨਾਲ ਦੁਨੀਆ ਤੋਂ ਜਾਣਾ। ਵੈਸੇ ਤਾਂ ਜੇ ਕੋਈ ਨੈਚੁਰਲ ਵੀ ਡੈਥ ਹੋਏ ਤੇ ਜਿਵੇਂ ਲਹਿੰਦੇ ਪੰਜਾਬ ਦੇ ਸ਼ਾਇਰ ਜਿਹੜੇ ਬਹੁਤ ਪਪੂਲਰ ਨੇ, ਉਹਨਾਂ ਦਾ ਇੱਕ ਲਫ਼ਜ਼ ਲੋਕ ਬੋਲੀ ਵਾਂਗ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ। ਕਿ ਭਾਈ ਡੈਥ ਤਾਂ ਅਲਟੀਮੇਟਲੀ ਹਰ ਇੱਕ ਦੇ ਲਈ ਹੈ, ਪਰ ਜਦੋਂ ਇਸ ਲੈਵਲ ਦੇ ਉੱਤੇ ਕੋਈ ਖਬਰ ਆਉਂਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਉਸ ਯੁੱਗ ਦੇ ਵਿੱਚ ਰਹਿੰਦੇ ਹਾਂ ਜਿਸ ਦੇ ਵਿੱਚ ਸੜਕਾਂ, ਗੱਡੀਆਂ, ਟ੍ਰੈਫਿਕ, ਇਹ ਸਾਰੇ ਕਿੰਨੇ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਜੇ ਹਵਾਈ ਜਹਾਜ਼ ਨਾਲ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਦਾ ਦੇਖੀਏ ਤੇ ਉਹ ਸਭ ਤੋਂ ਜ਼ਿਆਦਾ ਸੇਫ ਅੱਜ ਵੀ ਹਵਾਈ ਜਹਾਜ਼ ਸੇਫ ਨੇ ਐਜ਼ ਕੰਪੇਅਰ ਟੂ ਜਿੰਨੇ ਜੇ ਤੁਸੀਂ ਰੋਡ ਐਕਸੀਡੈਂਟਸ ਔਰ ਉਹਨਾਂ ਦੇ ਵਿੱਚ ਮੌਤਾਂ ਦੇਖੋ। ਲੇਕਿਨ ਕਿਉਂਕਿ ਜਦੋਂ ਰੋਡ ਐਕਸੀਡੈਂਟ ਹੁੰਦੇ ਨੇ ਉਹਦੇ ਚਲੋ ਕੋਈ ਨਾ ਕੋਈ ਕਿਸੇ ਦਾ ਸੀਰੀਅਸ ਐਕਸੀਡੈਂਟ ਹੋਇਆ, ਸਰਵਾਈਵਰ ਵੀ ਹੁੰਦੇ ਨੇ, ਤੇ ਜਦੋਂ ਕੋਈ ਹਵਾਈ ਹਾਦਸਾ ਜਾਂ ਦੂਸਰਾ ਵਾਪਰਦਾ ਤੇ ਉਸ ਦੇ ਵਿੱਚ ਤਾਂ ਫਿਰ ਮੁਕੰਮਲ ਤਬਾਹੀ ਹੁੰਦੀ ਹੈ। ਅਦਰ ਦੈਨ ਕਿ ਜੀ ਕੋਈ ਛੋਟਾ ਮੋਟਾ ਲੈਂਡਿੰਗ ਵੇਲੇ ਕੋਈ ਝਟਕੇ ਲੱਗੇ, ਜ਼ਖਮੀ ਹੋਏ ਜਾਂ ਦੂਜਾ ਹੋਇਆ। ਹੁਣ ਇਸ 'ਚ ਕੋਈ ਸ਼ੱਕ ਨਹੀਂ ਕਿ ਬੋਇੰਗ ਕੰਪਨੀ ਜਿਹੜੀ ਹੈ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ, ਜਿਨ੍ਹਾਂ 'ਚ ਪਿਛਲੇ ਕਈ ਦਹਾਕਿਆਂ ਤੋਂ ਜਿਨ੍ਹਾਂ ਦੀ ਸਰਦਾਰੀ ਹੈ ਦੁਨੀਆ 'ਚ ਆਲਮੋਸਟ ਇਸ ਇੰਡਸਟਰੀ ਦੇ ਵਿੱਚ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਹ ਇੱਕ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ। ਸੋ ਅਸੀਂ ਬ੍ਰੈਕਫਾਸਟ ਕਿਤੇ ਕਰਦੇ ਹਾਂ, ਲੰਚ ਕਿਤੇ ਕਰਦੇ ਹਾਂ, ਡਿਨਰ ਕਿਤੇ ਕਰਦੇ ਹਾਂ, ਔਰ ਈਵਨ ਪਰਿਵਾਰਾਂ ਦਾ ਵੀ ਜਿਹੜਾ ਕੋਈ ਪੜ੍ਹਨ ਲਈ ਕਿਤੇ ਗਿਆ, ਕੋਈ ਦੂਸਰਾ ਗਿਆ। ਹੁਣ ਇਹ ਸਾਰੇ ਨੂੰ ਜੇ ਤੁਸੀਂ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਦੇਖੋ ਜਾਂ ਉਸ ਤੋਂ ਪਹਿਲਾਂ ਜਿਹੜਾ ਡ੍ਰੀਮ ਸੀ ਹਵਾ ਦੇ ਵਿੱਚ ਉੱਡਣ ਦਾ, ਕਦੇ ਜਿਹੜਾ ਉਹ ਆਪਣੇ ਮੋਢਿਆਂ ਦੇ ਨਾਲ ਜਾਂ ਆਪਣੇ ਪਿੱਠ ਤੇ ਖੰਭ ਬੰਨ੍ਹ ਕੇ ਵੀ ਕਈਆਂ ਨੇ ਛਾਲ ਮਾਰੀ ਸੀ ਕਿ ਉਹਨਾਂ ਸੀ ਵੀ ਸ਼ਾਇਦ ਖੰਭ ਉਡਾਉਂਦੇ ਨੇ। ਔਰ ਫਿਰ ਇਹ ਜਿਹੜੇ ਨਾਰਥ ਕੈਰੋਲਾਈਨਾ ਦੇ ਰਾਈਟ ਬ੍ਰਦਰਸ ਜਿਨ੍ਹਾਂ ਨੇ ਜਹਾਜ਼ ਬਣਾਇਆ, ਕਿਵੇਂ ਕਿਵੇਂ ਉਹਦੀ ਇੰਪਰੂਵਮੈਂਟ ਹੁੰਦੀ ਚਲੀ ਗਈ। ਸੋ ਹੁਣ ਤਾਂ ਫਾਸਟ ਮੂਵਿੰਗ ਔਰ ਕਿੰਨੇ ਕਿੰਨੇ ਘੰਟੇ ਦਾ ਫਿਊਲ ਲੈ ਕੇ ਚੱਲਣ ਵਾਲੇ ਜਹਾਜ਼ ਵੀ ਨੇ, ਔਰ ਹੋਰ ਫਾਸਟ ਮੂਵਿੰਗ ਬਣ ਰਹੇ ਨੇ, ਜਿਵੇਂ ਬੁਲਟ ਟ੍ਰੇਨਸ ਨੇ ਸਫ਼ਰ ਨੂੰ ਸੌਖਾ ਕਰਤਾ। ਪਰ ਉਹਦੇ ਨਾਲ ਫਿਰ ਜਿਉਂ-ਜਿਉਂ ਟੈਕਨੋਲੋਜੀ ਦੇ ਵਿੱਚ ਅਸੀਂ ਇੰਪਰੂਵਮੈਂਟ ਦੀ ਗੱਲ ਕਰਦੇ ਹਾਂ, ਉਹਨਾਂ ਦਾ
ਕੁਝ ਐਸਾ ਵੀ ਹੈ ਜਿਹੜਾ ਕਈ ਵਾਰ ਤਾਂ ਹਿਊਮਨ ਐਰਰ ਹੈ, ਬਿਲਕੁਲ ਕਈ ਵਾਰ ਜਿਵੇਂ ਅਸੀਂ ਇੱਕ ਵਾਰ ਮੈਂ ਜ਼ਿਕਰ ਕੀਤਾ ਸੀ ਕਿ ਫਿਜ਼ਿਕਸ ਦੇ ਵਿੱਚ ਪ੍ਰੀ ਮੈਡੀਕਲ ਔਰ ਦੂਸਰੇ ਦੀਆਂ ਪੜ੍ਹਾਈਆਂ ਜੋ ਪੜ੍ਹਾਇਆ ਜਾਂਦਾ ਹੈ ਮੈਟਲ ਫਟੀਗ, ਉਹਦੇ 'ਚ ਹੁੰਦਾ ਸੀ ਵੀ ਚੰਗਾ ਭਲਾ ਜਹਾਜ਼ ਹੈ ਜਾਂ ਦੂਜਾ ਇੱਕਦਮ ਕਲੈਪਸ ਹੋ ਗਿਆ, ਉਹਨੂੰ ਕਹਿੰਦੇ ਸੀ ਵੀ ਜਿਵੇਂ ਬੰਦਾ ਥੱਕ ਜਾਂਦਾ ਉਹਦੀ ਫਟੀਗ ਹੁੰਦੀ ਹੈ, ਐਵੇਂ ਮੈਟਲ ਫਟੀਗ ਹੁੰਦੀ ਹੈ। ਪਰ ਇਹ ਜਿਹੜਾ ਹਾਦਸਾ ਅਹਿਮਦਾਬਾਦ ਤੋਂ ਜਿਹੜਾ ਜਹਾਜ਼ ਲੰਡਨ ਆ ਰਿਹਾ ਸੀ ਜਿਹਦੇ 'ਚ 240 ਦੇ ਕਰੀਬ ਮੁਸਾਫਰ ਔਰ ਬਾਕੀ ਕਰੂ ਸੀ, ਜਿਹਦੇ 'ਚ ਮੈਕਸਿਮਮ ਜ਼ਾਹਰ ਹੈ ਭਾਰਤੀ ਮੂਲ ਦੇ ਲੋਕ, ਲੇਕਿਨ ਸ਼ਾਇਦ 60 ਦੇ ਨੇੜੇ ਤੇੜੇ ਬ੍ਰਿਟਿਸ਼ ਸਿਟੀਜ਼ਨ, ਕਿਉਂਕਿ ਔਰ ਦੈਨ ਉਹਨਾਂ ਦੇ ਵਿੱਚ ਕੋਈ ਹੋਰ ਵੀ ਮੁਲਕਾਂ ਦੇ, ਪੁਰਤਗਾਲ ਦੇ ਵੀ, ਦੂਜੇ ਵੀ। ਔਰ ਕੱਲਾ ਇਹ ਨਹੀਂ ਹੈ ਵੀ ਇੱਕ ਤਾਂ ਹੁੰਦਾ ਵੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਉਹਦੇ ਮੁਸਾਫਰ ਮਾਰੇ ਗਏ, ਕਿਉਂਕਿ ਟੇਕ ਆਫ ਕਰਨ ਦੇ ਕੁਝ ਸੈਕਿੰਡਾਂ ਦੇ ਵਿੱਚ ਹੀ ਉਹ ਡਿੱਗਿਆ। ਔਰ ਇਹ ਕਿਉਂਕਿ 에ਅਰਪੋਰਟ ਜਿਹੜਾ ਹੈ ਇਹ ਮੈਡੀਕਲ ਕਾਲਜ ਦੇ ਕੰਪਲੈਕਸ ਦੇ ਨੇੜੇ ਤੇੜੇ ਹੈ, ਬਹੁਤ ਵੱਡਾ ਮੈਡੀਕਲ ਕਾਲਜ ਹੈ ਜਿਹੜਾ ਅਹਿਮਦਾਬਾਦ ਦਾ, ਉਹਦੇ 'ਚ ਡਿੱਗਿਆ ਵੀ ਉਹਨਾਂ ਦੇ ਹੋਸਟਲ ਤੇ। ਔਰ ਉਹਦੇ 'ਚ ਮੈਡੀਕਲ ਸਟੂਡੈਂਟ, ਡਾਕਟਰ ਕਿੰਨੇ ਮਰੇ, ਕਿੰਨੇ ਜ਼ਖਮੀ ਨੇ, ਕਿਉਂਕਿ ਠੀਕ ਖਬਰਾਂ ਤਾਂ ਉੱਥੋਂ ਨਿਕਲਦੀਆਂ ਨਹੀਂ। ਹਾਲਾਂਕਿ ਇਹ ਖਬਰ ਇੰਸਟੈਂਟਲੀ ਇੰਟਰਨੈਸ਼ਨਲ ਨਿਊਜ਼ ਬਣੀ, ਕਿਉਂਕਿ ਮਰਨ ਵਾਲਿਆਂ ਦੇ ਵਿੱਚ ਫੋਰਨ ਸਿਟੀਜ਼ਨ ਵੀ ਸਨ। ਬ੍ਰਿਟਿਸ਼ ਦੇ ਕਿੰਗ ਨੇ ਵੀ ਅਫਸੋਸ ਕੀਤਾ ਹੈ, ਉਹਨਾਂ ਦੀ ਟੀਮ ਵੀ ਹੈ। ਈਵਨ ਹੁਣ ਕਿਉਂਕਿ ਬੋਇੰਗ ਜਹਾਜ਼ ਅਮਰੀਕਾ ਦਾ ਬਣਿਆ ਹੋਇਆ ਹੈ, ਉਹਨਾਂ ਦੀ ਆਲਰੇਡੀ ਟੀਮ ਵੀ, ਅਮਰੀਕਨ ਟੀਮ ਇਨਵੈਸਟੀਗੇਸ਼ਨ ਦੇ ਲਈ ਔਨ ਦਾ ਵੇ ਹੈ। ਔਰ ਜਿਨ੍ਹਾਂ ਨੇ ਕੰਡੈਮ ਕੀਤਾ ਇਹ ਸਾਰੇ ਨੂੰ ਔਰ ਹਮਦਰਦੀ ਦਾ ਇਜ਼ਹਾਰ ਕੀਤਾ, ਉਹਦੇ 'ਚ US, ਰਸ਼ੀਆ, ਪਾਕਿਸਤਾਨ, ਆਸਟ੍ਰੇਲੀਆ, ਉਹਨਾਂ ਨੇ ਜਿਹੜੇ ਵਿਕਟਮ ਨੇ 에ਅਰ ਕ੍ਰੈਸ਼ ਤੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇੱਕ ਭਾਰਤੀ ਮੂਲ ਦਾ ਬ੍ਰਿਟਿਸ਼ ਸਿਟੀਜ਼ਨ ਜਿਹੜਾ ਉਹ ਬਚਿਆ, ਉਹਨੇ ਜਿਉਂ ਹੀ ਇਹ ਹਾਦਸਾ ਹੋਣ ਲੱਗਾ ਉਹਨੇ ਐਮਰਜੈਂਸੀ 'ਚੋਂ ਛਾਲ ਮਾਰਤੀ ਥੱਲੇ। ਹਾਲਾਂ ਉਹ ਵਾਕ ਕਰਕੇ ਜਾਂਦਾ ਹੋਇਆ ਦਿਸਿਆ। ਔਰ ਇਹ ਕਿਵੇਂ ਇਹ ਵੀ ਇੱਕ ਕ੍ਰਿਸ਼ਮਾ ਹੈ, ਉਹਨੂੰ ਮੈਨ ਆਫ ਡੈਸਟਨੀ ਕਹਿ ਰਹੇ ਨੇ। ਲੇਕਿਨ ਇਸ ਸਾਰੇ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਸ ਬੋਇੰਗ ਜਹਾਜ਼ ਦੇ ਵਿੱਚ ਇਹ ਹਾਦਸਾ ਹੋਇਆ, ਹਾਲਾਂ ਉਸ ਦੇ ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਬੜਾ ਬੋਸਟ ਕੀਤਾ ਸੀ ਕਿ ਅਸੀਂ ਇਵੇਂ ਤੇ ਅਸੀਂ ਉਵੇਂ। ਲੇਕਿਨ ਮੈਨੂੰ ਯਾਦ ਹੈ, ਕਿਉਂਕਿ ਮੈਂ ਇਸ ਦੇ ਉੱਤੇ ਹੁਣ ਬਹੁਤ ਸਾਰੇ ਜਿਹੜਾ ਮੇਰੇ ਕੋਲ ਵਕਤ ਨਹੀਂ ਸੀ ਕਿ ਮੈਂ ਉਹਨੂੰ ਕਰਦਾ, ਵੀ ਇੱਕ ਸਟੇਜ ਤੇ ਬੋਇੰਗ ਦੇ ਇੱਕ ਹਾਇਰ ਅਫੀਸ਼ੀਅਲ ਨੇ ਇਹ ਜਿਹਨੂੰ ਵਿਸਲ ਬਲੋਅਰ ਕਹਿੰਦੇ ਹਾਂ ਅਸੀਂ, ਉਹਨੇ ਇਹ ਆਵਾਜ਼ ਕੱਢੀ ਸੀ ਕਿ ਵੀ ਇਹ ਜਿਹੜਾ ਜਹਾਜ਼ ਬਣਾਉਣ ਦੇ ਲਈ ਜਿਹੜਾ ਸੇਫਟੀ ਮੈਕੈਨਿਜ਼ਮ ਇਨ ਪਲੇਸ ਹੈ ਉਹ ਫੋਲੋ ਨਹੀਂ ਹੋ ਰਿਹਾ। ਜਿਵੇਂ ਜੇ ਤੁਸੀਂ ਕੋਈ ਦੋ ਚੀਜ਼ਾਂ ਨੂੰ ਜੋੜਨਾ ਹੈ ਤੇ ਉਹਨੂੰ ਸਕਰੂ ਕਰਨਾ ਹੈ ਤੇ ਤੁਸੀਂ ਪ੍ਰੋਪਰ ਸਕਰੂਇੰਗ ਨਹੀਂ ਕਰ ਰਹੇ, ਉਹਨੂੰ ਤੁਸੀਂ ਵੈਸੇ ਹੀ ਨਾਲ ਜੋੜ ਰਹੇ ਹੋ। ਔਰ ਦੂਜੇ ਕਿ ਵੀ ਇਹ ਇਮੀਡੀਏਟਲੀ ਭਾਵੇਂ ਉਹਦਾ ਕੋਈ ਡੈਮੇਜ ਨਾ ਹੋਏ, ਵੀ ਲੌਂਗ ਟਰਮ ਜਿਹੜਾ ਹੈ ਉਹ ਹੋਏਗਾ। ਔਰ ਇਸ ਮੁੱਦੇ ਦੇ ਉੱਤੇ ਸੈਨੇਟ ਦੇ ਵਿੱਚ ਹੀਅਰਿੰਗ ਵੀ ਹੋਈ ਔਰ ਉਹਦੇ ਜਿਹੜਾ ਲਫ਼ਜ਼ ਇੱਕ ਫਲਾਈਂਗ ਕਾਫਨ, ਕਿ ਵੀ ਹੁਣ ਕਫਨ ਨੂੰ ਅਸੀਂ ਦੇਖਦੇ ਹਾਂ, ਉਹਨੇ ਕਿਹਾ ਵੀ ਇਹ ਉੜਦੇ ਜਿਹੜਾ ਇਹ ਕਫਨ ਹੈ ਇਹ ਤਾਬੂਤ ਹੈ, ਕਾਫਨ ਤਾਬੂਤ ਨੂੰ ਕਹਿੰਦੇ ਨੇ, ਕਿ ਵੀ ਇਹਨਾਂ ਨੇ ਪਤਾ ਨਹੀਂ ਕਦੋਂ ਕਲੈਪਸ ਹੋਣਾ। ਔਰ ਉਦੋਂ ਵੀ ਇਸ ਬੋਇੰਗ ਨਾਲ ਜੁੜੀ ਹੋਈ ਜਿਹੜੀਆਂ ਕੁਝ ਮਿਸਹੈਪ ਹੋਈਆਂ ਜਿਹਦੇ ਥੱਲੇ ਬੈਡ ਨੇਮ ਮਿਲਿਆ ਸੀ ਬੋਇੰਗ ਨੂੰ। ਪਰ ਹੁਣ ਇਹ ਜਿਹੜਾ ਉਹਨਾਂ ਨੇ ਨਵਾਂ ਜਿਸ ਦਾ ਨਾਂ ਹੀ ਉਹਨਾਂ ਨੇ ਡ੍ਰੀਮ ਲਾਈਨਰ ਰੱਖਿਆ ਸੀ ਕਿ ਵੀ ਇਹਦਾ ਇਸ ਲੈਵਲ ਦਾ ਹਾਦਸਾ ਹੋਣਾ। ਔਰ ਉਹ ਸਾਰੇ ਇਨਵੈਸਟੀਗੇਸ਼ਨ ਹੋਏਗੀ, ਫਰਦਰ ਵੀ ਗੱਲ ਚੱਲੇਗੀ ਵੀ ਕੀ ਹੈ। ਪਰ ਮੈਨੂੰ ਇਹ ਲੱਗਦਾ ਵੀ ਹੁਣ ਇਹ ਟਾਟਾ ਕੰਪਨੀ ਆਲਰੇਡੀ 에ਅਰ ਇੰਡੀਆ ਦਾ ਬਹੁਤ ਮਾੜਾ ਰੈਪੂਟੇਸ਼ਨ ਸੀ। ਔਰ ਈਵਨ ਅੱਜ ਇੱਕ ਯੂਟਿਊਬਰ ਨੇ ਇੱਕ ਹੋਰ UK ਦੇ ਮੁਸਾਫਰ ਨੂੰ ਲਿਆ, ਉਹਨੇ ਕਿਹਾ ਜੀ ਮੈਂ 1 ਮਈ ਨੂੰ, ਯਾਨੀ ਹੁਣ ਮਈ ਦਾ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ ਜਸਟ ਕੁਛ ਹਫ਼ਤੇ ਪਹਿਲਾਂ ਦੀ ਗੱਲ ਹੈ, 6 ਹਫ਼ਤੇ ਪਹਿਲਾਂ, ਕਿ ਵੀ ਇਸੇ ਜਹਾਜ਼ ਦੇ ਵਿੱਚ ਟਿਕਟ ਬੁੱਕ ਸੀ ਅਹਿਮਦਾਬਾਦ ਤੋਂ ਚੜ੍ਹਨਾ ਹੈ ਸਾਡਾ। ਉਹ ਕਹਿੰਦਾ ਵੀ ਮੈਂ ਫੋਟੋਗ੍ਰਾਫਰ ਵੀ ਹਾਂ, 40 ਸਾਲ ਤੋਂ ਮੈਂ ਹੁਣ UK 'ਚ ਰਹਿੰਦਾ। ਅਤੇ ਜਦੋਂ ਜਹਾਜ਼ 'ਚ ਜਾ ਕੇ ਅਸੀਂ ਬੈਠੇ ਔਰ ਇੱਕਦਮ ਲਾਈਟਾਂ ਬੰਦ ਹੋ ਗਈਆਂ, ਫਿਰ ਜਿਹੜਾ ਉਹ ਕੁਛ ਹੋਰ ਹੋਇਆ, ਫਿਰ ਅਨਾਊਂਸਮੈਂਟ ਹੋਈ ਕਿ ਜੀ ਨਹੀਂ ਇਹ ਜਹਾਜ਼ ਨਹੀਂ ਜਾਏਗਾ, ਓਵਰਲੋਡ ਕੀਤਾ ਹੋਇਆ ਸੀ। ਫਿਰ ਸਾਨੂੰ 5 ਸਟਾਰ ਹੋਟਲ ਦੇ ਵਿੱਚ ਠਹਿਰਾਇਆ ਗਿਆ। ਅਗਲੇ ਦਿਨ ਅਸੀਂ ਉਹਦੇ 'ਚ ਫਲਾਈਟ ਲਈ, ਸੋ ਉਦੋਂ ਦੱਸਿਆ ਗਿਆ ਕਿ ਜੀ ਇਹ ਹੀਟ ਇੰਨੀ ਹੈ ਕਿ ਵੀ ਜਨਰੇਟਰ ਫੇਲ ਹੋ ਗਿਆ। ਜਦੋਂ ਯਾਨੀ ਉਹ ਇਹ ਕਹਿਣਾ ਚਾਹੁੰਦਾ, ਉਹਨੇ ਕਿਹਾ ਵਿਦ ਐਵੀਡੈਂਸ ਕਿ 1.5 ਮਹੀਨਾ ਪਹਿਲਾਂ ਵੀ ਟੈਕਨੀਕਲ ਪ੍ਰੋਬਲਮ ਸੀ। ਜਦੋਂ ਹੁਣ ਦੇਖਣ ਵਾਲੀ ਗੱਲ ਇਹ ਹੋਏ, ਹਾਲਾਂ ਇਨਵੈਸਟੀਗੇਸ਼ਨ 'ਚ ਕਦੇ ਵੀ ਟਰੂਥ ਸਾਹਮਣੇ ਨਹੀਂ ਆਉਂਦੀ, ਲੇਕਿਨ ਕਿ ਵੀ ਕੀ ਆਲਰੇਡੀ ਇਸ ਹਾਲਾਂ ਅਸੀਂ ਵੀ ਜਦੋਂ ਇੱਥੋਂ ਫਲਾਈ ਕਰਦੇ ਹਾਂ ਕਈ ਵਾਰ ਆਪਣੇ ਆਪ ਨੂੰ ਬੁਰਾ ਵੀ ਲੱਗਦਾ ਕਿ ਵੀ ਤੁਹਾਨੂੰ 2 ਘੰਟੇ ਲੇਟ ਕਰਤਾ। ਫਿਰ ਉਹਨਾਂ ਨੇ ਕਿਹਾ ਜੀ
ਟੈਕਨੀਕਲ ਟੀਮ ਆਈ ਹੈ, ਦੇ ਹੈਵਨਟ ਔਕਡ ਇਟ। ਸੋ ਮਤਲਬ ਇੱਥੇ ਘੱਟੋ ਘੱਟ ਜਿਹੜਾ ਕੋਈ ਵੀ ਮੁਆਇਨਾ ਜਾਂ ਦੂਜਾ ਹੈ ਉਹਨੂੰ ਪ੍ਰੋਪਰ ਫੋਲੋ ਤਾਂ ਕੀਤਾ ਜਾਂਦਾ ਹੈ, ਭਾਵੇਂ ਕਸਟਮਰਸ ਔਰ ਕਸਟਮਰ ਗਰਮ ਵੀ ਨਹੀਂ ਥੋੜਾ ਬਹੁਤ ਕਰਦੇ ਨੇ, ਫਿਰ ਉਹਨਾਂ ਨੂੰ ਪਤਾ ਹੁੰਦਾ ਜੀ ਸਿਕਿਉਰਿਟੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਹੁਣ ਜਦੋਂ ਇਸ ਲੈਵਲ ਦੇ ਉੱਤੇ ਐਵੀਡੈਂਸ ਹੈ ਕਿ ਵੀ ਆਲਰੇਡੀ ਇਹ ਡਿਫੈਕਟਿਵ ਸੀ, ਕਿ ਕੰਪਨੀਆਂ ਫਾਇਦੇ ਦੇ ਲਈ ਜਿਹੜਾ ਉਹਨੂੰ ਹੀ ਪੁਸ਼ ਕਰਦੀਆਂ ਨੇ ਕਿ ਵੀ ਇਹਦੇ ਬਾਵਜੂਦ ਕਿ ਕਮਜ਼ੋਰੀਆਂ ਨੇ। ਔਰ ਦੂਸਰਾ ਇਹ ਕੁਝ ਵੀ ਹੋਏ, ਇਹ ਹੁਣ ਇਨਵੈਸਟੀਗੇਸ਼ਨ ਜੇ ਅਮਰੀਕਨ ਰੈਪੂਟੇਸ਼ਨ ਬੋਇੰਗ ਦਾ ਜਿਹੜਾ ਉਹ ਐਟ ਸਟੇਕ ਹੈ, ਔਰ ਜ਼ਾਹਰ ਹੈ ਵੀ ਇਹ ਦੇ ਵਿਲ ਟਰਾਈ ਟੂ ਨੋ ਵੀ ਇਸ ਕੀ ਵਾਪਰਿਆ ਕੀ ਨਹੀਂ ਵਾਪਰਿਆ। ਔਰ ਇਸ ਦੇ ਉੱਤੇ ਪੂਰਾ ਜਿਹੜਾ ਅਹਿਮਦਾਬਾਦ 에ਅਰਕ੍ਰਾਫਟ ਕ੍ਰੈਸ਼ ਉਹਨੂੰ ਲੈ ਕੇ ਇਹ ਵੀ ਆ ਰਿਹਾ ਵੀ ਕੀ ਓਵਰਲੋਡਿੰਗ ਸੀ, ਇਹ ਵੀ ਉਹ ਕਿਹਾ ਜਾ ਰਿਹਾ ਕਿ ਬਰਡ ਹਿੱਟ, ਇਹ ਵੀ ਹੋ ਸਕਦਾ ਹੈ ਕਿ ਉਡਾਨ ਭਰਨ ਲੱਗਿਆ ਕੋਈ ਪੰਛੀ ਆ ਕੇ ਵਿੱਚ ਵੱਜਿਆ। ਪਰ ਹੁਣ ਜਿਹੜੇ ਜਿੰਨੇ ਜਹਾਜ਼ ਨੇ ਉਹ ਪੰਛੀ ਵਾਲਿਆਂ ਇੱਕ ਜ਼ਮਾਨਾ ਸੀ ਕਿ ਐਕਸੀਡੈਂਟਸ ਦੇ ਕਾਜ਼ ਸ਼ਾਇਦ 10-15% ਕਾਜ਼ ਜਿਹੜਾ ਉਹ ਕ੍ਰੈਸ਼ ਦੇ ਪੰਛੀ ਬਣਦੇ ਸੀ, ਉਹ ਵਿੱਚ ਬੜਾ ਜਦੋਂ ਵੱਜਦੇ ਨੇ ਫਿਰ ਇੰਜਨ 'ਚ ਵੜ ਜਾਂਦੇ ਨੇ। ਪਰ ਇਹ ਵੀ ਹੈ ਕਿ ਵੀ ਇਹਨੇ ਜਿਹੜਾ ਪਾਇਲਟ ਹੈ ਉਹ ਸਬਰਵਾਲ ਕਰਕੇ ਪੰਜਾਬੀ ਹਿੰਦੂ ਓਬਵੀਅਸਲੀ ਉਹਦਾ ਐਕਸਪੀਰੀਅੰਸ ਵੀ ਸੀ, ਇਹ ਨਹੀਂ ਹੈ ਵੀ ਜਿਹੜਾ ਉਹ ਜਾਲੀ ਲਾਇਸੈਂਸ ਲਿਆ ਸੀ। ਪਤਾ ਨਹੀਂ ਹੁਣ ਜਿਹੜਾ ਐਕਸਪੀਰੀਅੰਸ ਹੈ ਅਸਲੀ ਸੀ ਕਿ ਨਕਲੀ ਸੀ ਸਰਟੀਫਿਕੇਟ, ਲੇਕਿਨ ਇਸ 'ਚ ਉਡਾਣ ਦੇ 'ਚ ਉਹਨੂੰ ਜਿਹੜਾ ਉਹ ਡੇਂਜਰ ਦਾ ਉਹਨੇ ਸਾਈਨ ਦਿੱਤਾ। ਪਰ ਵਾਪਸ ਜਦੋਂ ਉਹਨਾਂ ਨੇ ਕਮਿਊਨੀਕੇਟ ਕੀਤਾ ਸਿਗਨਲ ਜਾ ਚੁੱਕੇ ਸੀ। ਹੁਣ ਇਮੀਡੀਏਟਲੀ ਕੀ ਹੋਇਆ, ਵੈਦਰ ਇਹ ਆਇਆ ਕਿ ਵੀ ਉਹਦਾ ਸ਼ਾਇਦ ਇੱਕ ਕਿਸੇ ਨੇ ਕਿਹਾ ਜੀ ਥਿਨਰ ਵੌਇਸ ਸੀ, ਇੰਜਨ ਫੇਲ। ਹੁਣ 2 ਇੰਜਨ ਹੁੰਦੇ ਨੇ ਕਿ ਵੀ ਜੇ ਇੱਕ ਫੇਲ ਹੋਏ ਦੂਜਾ ਟੇਕ ਓਵਰ ਕਰਦਾ, ਵੀ ਵੈਦਰ ਇੰਜਨ ਫੇਲ ਹੋਏ ਐਸਾ ਕੀ ਹੋਇਆ। ਟੇਕ ਆਫ ਕਰਨ ਦੇ ਨਾਲ ਹੀ ਕੁਝ ਫੁੱਟ ਗਿਆ, ਪਰ ਥੱਲੇ ਆ ਕੇ ਫਿਰ ਇਹਨਾਂ ਕਿਉਂਕਿ ਅਹਿਮਦਾਬਾਦ ਟੂ ਲੰਡਨ ਲੰਬੀ ਫਲਾਈਟ ਹੈ, ਸੋ ਉਹਦੇ 'ਚ ਜਿੰਨਾ ਕੁ ਪੈਟਰੋਲ ਸੀ ਉਹ ਤਾਂ ਟ੍ਰਾਈਨਾਈਟ੍ਰੋਟੋਲੂਇਨ ਬੰਬ ਜਿੰਨਾ ਬਣ ਜਾਂਦਾ। ਹੁਣ ਇੱਥੇ ਜਦੋਂ 9/11 ਵੇਲੇ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਜਹਾਜ਼ ਉਹ ਪਿਕ ਕੀਤੇ ਜਿਹੜੇ ਲੌਂਗ ਟਰਮ ਜਾਣੇ ਸੀ 8 ਘੰਟੇ, ਜਿਨ੍ਹਾਂ ਨੇ ਕੈਲੀਫੋਰਨੀਆ ਜਾਣਾ ਸੀ। ਸੋ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਬੰਬ ਦਾ ਮਟੀਰੀਅਲ ਬਣ ਜਾਂਦਾ। ਸੋ ਉਹਨਾਂ ਇੰਨੀ ਸੇਕ ਅੱਗ ਪੈਦਾ ਕਰ ਦਿੱਤੀ ਹੋਏਗੀ ਉਹਨਾਂ ਨੇ ਕਿ ਵੀ ਉਹਦੇ 'ਚ ਬਚਣਾ ਕਿਨੇ ਸੀ। ਹਾਲਾਂਕਿ ਇਹ ਆਫ ਇੰਟਰਸਟ ਹੈ ਜਿਹਨੂੰ ਤੁਸੀਂ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਵੀ ਇੱਕ ਬੰਦਾ ਹੈ ਈਵਨ ਉਸ ਪੀਰੀਅਡ 'ਚ ਉਹਨੂੰ ਕਿਵੇਂ ਐਮਰਜੈਂਸੀ ਐਗਜ਼ਿਟ ਨਜ਼ਰ ਆਇਆ ਜਿਹੜਾ ਦੂਜਿਆਂ ਨੂੰ ਨਹੀਂ ਆਇਆ, ਔਰ ਕਿੰਨੀ ਹਾਈਟ ਤੋਂ ਉਹਨੇ ਜੰਪ ਕੀਤਾ ਵੀ ਲੱਤਾਂ ਨਹੀਂ ਟੁੱਟੀਆਂ ਜਾਂ ਵਾਕ ਕਰਕੇ ਉਹ ਜਾ ਰਿਹਾ। ਇਹ ਇੱਕ ਆਪਣੇ ਆਪ ਦੇ ਵਿੱਚ ਉਹ ਮੈਨ ਆਫ ਡੈਸਟਨੀ ਵਾਲੀ ਗੱਲ ਤਾਂ ਹੈ, ਲੇਕਿਨ ਇਹ ਇੱਕ ਬਹੁਤ ਵੱਡੀ ਟ੍ਰੈਜਡੀ ਹੈ। ਔਰ ਇਹਦੇ ਨਾਲ 에ਅਰ ਇੰਡੀਆ ਦਾ ਵੀ ਪ੍ਰੋਪਰ ਜਿਹੜਾ ਹੈ ਉਹ ਆਲਰੇਡੀ ਜੇਲ੍ਹ 'ਚ ਹੈ, ਔਰ ਇਹ ਹੁਣ ਆਮ ਉੱਥੋਂ ਆ ਰਿਹਾ। ਉਹਨਾਂ ਦਾ ਈਵਨ ਇੱਕ ਮਿਨਿਸਟਰ ਇੰਡੀਆ ਦਾ ਟਰੈਵਲ ਕਰ ਰਿਹਾ ਸੀ, ਉਹਨੇ ਕਿਹਾ ਜਿੱਥੇ ਮੈਂ ਬੈਠਾ ਹਾਂ ਮੇਰੀ ਸੀਟ ਹੀ ਠੀਕ ਨਹੀਂ ਹੈ, ਨਹੀਂ। ਔਰ ਬਹੁਤ ਨੈਗੇਟਿਵ ਰਿਵਿਊ ਨੇ ਇਹਨਾਂ ਦੇ। ਪਰ ਅਗੇਨ ਅਸੀਂ ਸਮਝਦੇ ਹਾਂ ਵੀ ਹੁਣ ਇੱਕ ਸੀ ਕਿ ਰਾਜਸਥਾਨ ਦੀ ਡਾਕਟਰ ਜਿਹੜੀ ਉਹਨੇ 2 ਦਿਨ ਪਹਿਲਾਂ ਰਿਜ਼ਾਈਨ ਕੀਤਾ, ਉਹ ਆਪਣੇ ਹਸਬੈਂਡ ਨੂੰ ਜੁਆਇਨ ਕਰ ਰਹੀ ਸੀ ਬੱਚਿਆਂ ਦੇ ਨਾਲ ਯੂਕੇ ਦੇ ਵਿੱਚ, ਸਾਰੇ 15 ਜੀ ਮਾਰੇ ਗਏ ਰਾਜਸਥਾਨ 'ਚ ਇੱਕ ਟੱਬ। ਸੋ ਇਹ ਜਦੋਂ ਤੁਸੀਂ ਇਨਸਾਨੀ ਦੁਖਾਂਤ ਦੇਖਦੇ ਹੋ ਤੇ ਫਿਰ ਦੁੱਖ ਤਾਂ ਹੈ ਹਰ ਇੱਕ ਨੂੰ ਹੈ, ਲੇਕਿਨ ਇਹ ਸਾਰੇ 'ਚ ਕੋਈ ਇਨਕੁਆਇਰੀ 'ਚੋਂ ਕੁਛ ਨਹੀਂ ਨਿਕਲਣਾ। ਅਮਰੀਕਾ ਵਾਲੇ ਜ਼ਰੂਰ ਆਪਣੇ ਬੋਇੰਗ ਨੂੰ ਦੇਖ ਲੈਣਗੇ ਵੀ ਉਹਨੂੰ ਕਿਵੇਂ ਹੈ ਵੀ ਰੈਪੂਟੇਸ਼ਨ ਵੀ ਨਾ ਖਰਾਬ ਹੋਏ, ਪਰ ਉੱਥੇ ਗੱਲ ਜਿਹੜੀ ਆ ਅਗਲੀ ਘਟਨਾ ਤੱਕ ਬਸ ਉਹ ਜਿਹੜਾ ਉਹਨੂੰ ਅਗਲੇ ਤੋੜ ਦੇਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਬੰਟੀ ਜੀ ਜਿਹੜੇ ਹੈਗੇ ਨੇ ਉਹ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਸਰ ਮੈਂ ਤੁਹਾਡੇ ਨਾਲ 10 ਸਾਲ ਤੋਂ ਜੁੜਿਆ ਹੋਇਆ ਹਾਂ ਔਰ ਡਰਾਈਵਿੰਗ ਕਰਦਾ ਵਾਂ ਸਾਊਦੀ ਅਰੇਬੀਆ ਦੇ ਵਿੱਚ। ਵੈਰੀ ਨਾਈਸ, ਸੋ ਨਾਈਸ, ਸ਼ੁਕਰੀਆ ਬੰਟੀ ਜੀ, ਬਹੁਤ ਮਿਹਰਬਾਨੀ। ਫਿਰ ਇਸੇ ਤਰ੍ਹਾਂ ਹੰਸਰਾ ਨੇ, ਹੰਸਰਾ ਸਾਹਿਬ ਔਰ ਡਾਕਟਰ ਪਰਮਜੀਤ ਸਿੰਘ ਸਮਰਾਜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਬੜੇ ਪਿਆਰ ਦੇ ਨਾਲ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਟੇ ਸੇਫ ਵੀ ਜਿਹੜੇ ਨੇ ਉਹ ਕਹਿੰਦੇ ਸਤਿ ਸ਼੍ਰੀ ਅਕਾਲ। ਇੰਡੀਆ ਮੂਵਡ ਬੁੱਕ of its forces into Kashmir at mass. The voices of long-living Kashmiri are outspoken by Indians. The last Muslim majority region of India is now dwarfed by Hindus. ਸਟੇ ਸੇਫ ਜੀ, ਜੋ ਮਰਜ਼ੀ ਕਰ ਲੈਣ, ਕਸ਼ਮੀਰ ਕਸ਼ਮੀਰੀਆਂ ਦਾ ਹੈ। ਬਿਲਕੁਲ। ਇਹਨਾਂ ਨੇ ਕਿਸੇ ਸਟੇਜ ਤੇ ਮਨੋਹਰ ਲਾਲ ਖੱਟਰ ਨੇ ਜਦੋਂ ਇਹਨਾਂ ਨੇ 2019 ਚ ਕਸ਼ਮੀਰ ਦਾ ਸਟੇਟਸ ਖਤਮ ਕੀਤਾ
ਤੇ ਉਹਨੇ ਕਿਹਾ ਸੀ ਕਿ ਹੁਣ ਅਸੀਂ ਜਿਹੜੀਆਂ ਨੂੰਹਾਂ ਨੇ ਉਹ ਕਸ਼ਮੀਰ ਤੋਂ ਲਿਆਵਾਂਗੇ ਔਰ ਉੱਥੇ ਜਾ ਕੇ ਜ਼ਮੀਨਾਂ ਖਰੀਦੋ। ਆਪ 6 ਸਾਲ ਹੋ ਗਏ ਨੇ, ਕਿੰਨੀਆਂ ਕਸ਼ਮੀਰਨ ਕੁੜੀਆਂ ਲੈ ਕੇ ਆਏ ਨੇ ਵਿਆਹ ਕਰਾਉਣ ਲਈ ਤੇ ਕਿੰਨੀਆਂ ਕੁ ਨੇ ਜ਼ਮੀਨਾਂ ਖਰੀਦੀਆਂ। ਜਿਹੜੇ ਲੋਕ ਆਪਣੀ ਗੈਰਤ ਔਰ ਅਣਖ ਦੇ ਲਈ ਜਿਉਂਦੇ ਨੇ, ਠੀਕ ਹੈ ਲੜਾਈ ਲੰਬੀ ਹੋ ਸਕਦੀ ਹੈ ਪਰ ਅਲਟੀਮੇਟਲੀ ਪੰਜਾਬ ਸਿੱਖਾਂ ਦਾ ਹੈ, ਕਸ਼ਮੀਰ ਕਸ਼ਮੀਰੀਆਂ ਦਾ ਹੈ। ਔਰ ਪਰਮਜੀਤ ਸਿੰਘ ਜੀ ਵੀ ਵਾਹਿਗੁਰੂ ਜੀ ਕਹਿੰਦੇ ਨੇ ਔਰ ਸਟੇ ਸੇਫ ਕਹਿੰਦੇ ਹਾਊ ਕੁਡ ਇੰਡੀਅਨਸ ਫੋਰਸ ਐਂਡ ਪੁਲਿਸ ਪ੍ਰੈਜ਼ੈਂਸ ਮੂਵ ਆਊਟ ਆਫ ਪੰਜਾਬ ਐਂਡ ਮੇਕ ਟ੍ਰਾਂਸਫਰ ਟੂ ਏ ਸਿੱਖ ਮੈਜੋਰਿਟੀ ਗਵਰਨਮੈਂਟ। ਔਰ ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਕਹਿੰਦੇ ਰਿਸਪੈਕਟਡ ਡਾਕਟਰ ਸਾਹਿਬ ਐਂਡ ਨੀਲਮ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਗ੍ਰੇਟ ਸ਼ੋ ਲਾਈਕ ਆਲਵੇਜ਼ ਵਾਹਿਗੁਰੂ ਮੇ ਯੂ ਗਾਇਜ਼ ਕੀਪ ਸਰਵਾਈਵਿੰਗ ਦਾ ਕਾਜ਼ ਆਫ ਦਾ ਖਾਲਸਾ ਪੰਥ। ਬਹੁਤ ਬਹੁਤ ਸ਼ੁਕਰੀਆ ਸਰ ਕਰਮ ਸਿੰਘ ਜੀ, ਬਹੁਤ ਮਿਹਰਬਾਨੀ। ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ ਨੇ, ਬਿਲਹਾਲ ਅਹਿਮਦ ਜੀ ਵੀ ਸਾਨੂੰ ਹਲੋ ਕਹਿੰਦੇ ਨੇ ਦੋਨਾਂ ਨੂੰ। ਬਹੁਤ ਸ਼ੁਕਰੀਆ ਬਿਲਾਲ ਸਾਹਿਬ, ਤੁਸੀਂ ਆਉਂਦੇ ਹੋ ਰੈਗੂਲਰਲੀ ਔਰ ਤੁਹਾਡੀ ਇਨਪੁਟ ਬੜੀ ਪੋਜ਼ਿਟਿਵ ਹੁੰਦੀ ਹੈ। ਬਲਜੀਤ ਬਰਾੜ ਜੀ ਵੀ ਔਰ ਧਰਮ ਸਿੰਘ ਜੀ, ਮੁਹੰਮਦ ਜਾਕੂਬ ਜੀ ਵੀ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਤੇ ਸੱਜਣਾ ਵੀ ਮਰ ਜਾਣਾ, ਕਹਿੰਦੇ ਅਹਿਮਦਾਬਾਦ ਪਲੇਨ ਜਿਹੜਾ ਕ੍ਰੈਸ਼ ਹੋਣ ਬਾਰੇ ਉਹਨਾਂ ਨੇ ਕਿਹਾ। ਤੁਸੀਂ ਯਾਕੂਬ ਸਾਹਿਬ ਠੀਕ ਫਰਮਾਇਆ। ਹਾਂਜੀ ਬਿਲਹਾਲ अहमद जी कहते हैं कि डॉक्टर साहब इंडिया के मीडिया ने मरवाया है, अब एयर इंडिया प्लेन क्रैश में ISI भी इन्वॉल्वड है, इंडियन मीडिया कोई हाल नहीं है, कोई इंडिया का कोई हाल नहीं है कि मोदी के इंडिया का मोदी इज गोइंग की कहते हैं पताल लोग आई थिंक। ਬਿਲਾਲ ਸਾਹਿਬ ਇਹ ਠੀਕ ਹੈ ਵੀ ਝੂਠ ਝੂਠੋ ਝੂਠ ਹੁਣ ਉਹਨਾਂ ਦੇ ਕੋਲ ਬਚਿਆ ਕੀ ਹੈ ਕਹਿਣ ਨੂੰ, ਸੋ ਫਿਰ ਉਸ ਝੂਠ ਤੇ ਯਕੀਨ ਵੀ ਕਰਨ ਲੱਗ ਜਾਂਦਾ ਹੈ। ਬਿਲਕੁਲ। ਜਸਕੀਰਤ ਸਿੰਘ ਜੀ ਵੀ ਮੁਹੰਮਦ ਜਾਕੂਬ ਜੀ ਕਹਿੰਦੇ ਮੈਨੀ ਇੰਡੀਅਨ ਆਰ ਸੇਇੰਗ that Ahmedabad plan crash done by Pakistani and Khalistani Indian YouTuber। ਔਰ ਯਾਕੂਬ ਸਾਹਿਬ ਹੁਣ ਇਹਨਾਂ ਨੂੰ ਰੱਬ ਅਕਲ ਦੇ, ਹੋਰ ਕੀ ਕਹਿ ਸਕਦਾ। ਬਸ ਅਬਦੁਲ ਗਫੂਰ ਜੀ ਕਹਿੰਦੇ ਡਾਕਟਰ ਸਾਹਿਬ I like to see my grandfather birthplace ਜਲੰਧਰ without visa sir ji, respect my will, love from California and Pakistan। ਕੀ ਕਹਿੰਦੇ ਨੇ ਕਬੀਰ ਵਾਲਾ। ਬਹੁਤ ਬਹੁਤ ਸ਼ੁਕਰੀਆ ਅਬਦੁਲ ਗਫੂਰ ਸਾਹਿਬ, ਰੱਬ ਨੇ ਚਾਹਿਆ ਤੇ ਉਹ ਦਿਨ ਜ਼ਰੂਰ ਹੋਏਗਾ ਜਿਸ ਦਿਨ ਤੁਸੀਂ ਬਿਲਕੁਲ ਆਜ਼ਾਦਾਨਾ ਅੰਦਾਜ਼ ਦੇ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਨੂੰ ਜਿਹੜਾ ਉਹ ਸਲੂਟ ਕਰ ਸਕੋਗੇ ਜੀ। ਔਰ ਇਸੇ ਤਰ੍ਹਾਂ ਸ਼ਾਬਲੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਮੁਹੰਮਦ ਜਾਕੂਬ ਜੀ ਕਹਿੰਦੇ ਨੇ ਬਿਲਹਾਲ ਮੁਝੇ ਬਹੁਤ ਜ਼ਿਆਦਾ ਅਫਸੋਸ ਹੈ ਇਨਸਾਨੀਅਤ ਕੇ ਨਾਤੇ, ਵੈਰੀ ਵੈਰੀ ਸੈਡ ਕਹਿੰਦੇ ਇੰਸੀਡੈਂਟ। ਔਰ ਕੁਲਦੀਪ ਕੌਰ ਜੀ ਵੀ ਔਰ ਨੁਪਾ ਜੀ ਵੀ। ਡਾਕਟਰ ਸਾਹਿਬ ਦੇਖਿਓ ਭਲਾ ਵਾਈਟ ਹਾਊਸ ਵਾਲੇ ਨਹੀਂ, ਉਹਨਾਂ ਨੇ ਕਹਿੰਦੇ ਨੇ ਕਿ ਵਾਈਟ ਹਾਊਸ ਵਾਲੇ ਪਰਲ ਹਾਰਬਰ ਵੇਲੇ ਦੇ ਲੱਗੇ ਹੋਏ ਨੇ। ਵਰਲਡ ਵਾਰ 2 ਵੀ ਖਤਮ ਹੋ ਗਿਆ, ਜੰਗਲ ਵਿੱਚ ਖੜਾ ਟੈਂਕ ਵੀ ਗਲ ਗਏ, ਪਰ ਇਹਨਾਂ ਦੀ ਝਮੇਲੇ ਨਹੀਂ ਮੁੱਕੇ। ਔਰ ਰੂਜ਼ਵੈਲਟ ਤੋਂ ਜਿਹੜਾ ਟਰੰਪ ਹੈ ਵਾਪਸ ਆ ਗਿਆ, ਅਜੇ ਵੀ ਨਹੀਂ ਇਹਨਾਂ ਦੇ ਮੁੱਖ ਰੋਲਾ ਜਿਹੜਾ ਇਹਨਾਂ ਦਾ ਨਹੀਂ ਮੁੱਕਿਆ। ਹਾਂ ਨੂਪਾ ਜੀ ਤੁਸੀਂ ਠੀਕ ਕਹਿ ਰਹੇ ਹੋ, ਹੋਪਫੁਲੀ ਕੁਝ ਬਦਲੇ, ਲੇਕਿਨ ਅਲਟੀਮੇਟਲੀ ਇਹੀ ਜਿਵੇਂ ਉਸੀ ਪੰਜਾਬੀ ਨਜ਼ਮ ਕੇ ਕਹੋ ਜੰਗਬਾਜ਼ਾਂ ਨੂੰ ਰੋਕਣ ਤਬਾਹੀ, ਨਹੀਂ ਹੁਣ ਜੇ ਜੰਗਬਾਜ਼ੀ ਕਰਨ ਦਾ ਹੀ ਸ਼ੌਕ ਹੈ ਤਾਂ ਉਹਨਾਂ ਨੂੰ ਤੁਸੀਂ ਕੀ ਕਰ ਸਕਦੇ ਹੋ। ऑलराइट बिलाल अहमद जी कहते हैं कि अब इजराइल और अमेरिका इंडिया से कहते ने ब्रह्मो मिसाइल बाय करेगा, ਕਹਿੰਦੇ ਨੇ ਪੱਲੇ ਨਹੀਂ ਧੇਲਾ ਤੀ ਕਰਦੀ ਮੇਲਾ ਮੇਲਾ। ਬਿਲਕੁਲ ਤੁਸੀਂ ਠੀਕ ਕਿਹਾ। ਔਰ ਉਹ ਦਾਵਾ ਕਰ ਰਹੇ ਨੇ ਦੇਖੋ ਸਾਡੀ ਬ੍ਰਹਮੋ ਮਿਸਾਈਲ ਕਿਨੇ ਟਿਕਾਣੇ ਤੇ ਲੱਗੀ, ਔਰ ਬਿਲਕੁਲ ਹੁਣ ਅਮਰੀਕਾ ਖਰੀਦੇਗਾ ਇਹਨਾਂ ਦੀ ਬ੍ਰਹਮੋ ਮਿਸਾਈਲ। ਅਮਨ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਖਾਨ ਬਨਾਰਸ ਜੀ ਵੀ। ਬਿਲਾਲ ਅਹਿਮਦ ਜੀ ਕਹਿੰਦੇ ਚਾइना ने अभी रेयर अर्थ मटेरियल्स 40% कम किए हैं और इंडिया की कहते ने घंटों पर नहीं घुटनों पर आ गया है। अगर इंडिया में हिम्मत है तो चाइना से ट्रेड जड़ा बंद कर दे, आटा दाल का भाव मालूम हो जाएगा। हाँ नहीं बिलाल जी इन्हों के पल्ले की है तो जस्ट जड़ा वो ਕਾਸੇ ਦੀ ਵੀ ਮਾਰ ਨਹੀਂ ਤਾਂ ਹੁੰਦਾ ਨਾ ਵੀ ਖੱਬੇ ਹੱਥ ਦੀ ਮਾਰ ਨਹੀਂ, ਇਹਨਾਂ ਨੂੰ ਹੱਥ ਵੀ ਮਾਰਨ ਦੀ ਲੋੜ ਨਹੀਂ, ਕਾਨੇ ਨਾਲ ਹੀ ਡਿੱਗੇ ਹੋਏ ਨੇ ਕਾਨਾ ਇਹਨਾਂ ਦੇ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਹਾਂਜੀ ਬਲਹਾਰ ਕੰਗ ਜੀ ਵੀ ਔਰ ਡਾਕਟਰ ਪਰਮਜੀਤ ਸਮਰਾ ਜੀ ਕਹਿੰਦੇ
ਅਖਬਾਰਾਂ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 261 ਦੱਸੀ ਗਈ ਹੈ। ਹਾਂਜੀ, ਉਹਦੇ ਚ ਮੁਸਾਫਰਾਂ ਤੋਂ ਇਲਾਵਾ ਜਿਹੜੇ ਮੈਡੀਕਲ ਸਟੂਡੈਂਟਸ ਹੋਸਟਲ ਦੇ ਉੱਤੇ ਡਿੱਗਿਆ, ਕਿਉਂਕਿ ਉਹ ਕਨਫਰਮ ਨਹੀਂ ਹੈ ਇਸ ਲਈ ਮੈਂ ਉਹਨੂੰ ਇਨਕਲੂਡ ਨਹੀਂ ਕੀਤਾ। ਫਿਰ ਕਹਿੰਦੇ 230 ਸਵਾਰੀਆਂ, 12 ਅਮਲੇ ਦੇ ਮੈਂਬਰ ਤੇ 19 ਡਾਕਟਰ ਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਮਾਈ ਗੋਡਨੈਸ ਸੈਡ। ਔਰ ਕਹਿੰਦੇ 16 ਅਗਸਤ ਜ਼ਖਮੀ ਵੀ ਜਿਹੜੇ ਨੇ ਸ਼ਾਇਦ 40 ਦੇ ਕਰੀਬ ਜ਼ਖਮੀ ਨੇ, ਉਹਨਾਂ ਚੋਂ ਕੁਝ ਬੜੇ ਸੀਰੀਅਸ ਜ਼ਖਮੀ ਨੇ। ਉਹਨਾਂ ਦੇ ਜਿਹੜੇ ਨੇ ਉਹ ਬਰਨ ਇਸ ਲੈਵਲ ਦੇ ਨੇ ਜਿਨ੍ਹਾਂ 'ਚ ਬਹੁਤੀ ਰਿਕਵਰੀ ਨਹੀਂ ਹੁੰਦੀ। ਹਾਂਜੀ, ਅਨੁਪਾ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ। ਫਿਰ ਡਾਕਟਰ ਪਰਮਜੀਤ ਸਮਰਾ ਜੀ ਕਹਿੰਦੇ ਨੇ ਕਿ 16 ਅਗਸਤ 2023 ਨੂੰ ਮੈਂ ਟੋਰਾਂਟੋ ਤੋਂ ਦਿੱਲੀ ਤੱਕ ਦਾ ਸਫ਼ਰ 에ਅਰ ਇੰਡੀਆ ਦੇ ਜਹਾਜ਼ ਵਿੱਚ ਕੀਤਾ। ਉਹ ਜਹਾਜ਼ ਦੇ ਇਲੈਕਟ੍ਰੋਨਿਕਸ ਦੇ ਔਜ਼ਾਰ ਕੰਮ ਨਹੀਂ ਕਰਦੇ ਸੀ। ਮੈਂ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਤੇ ਫਿਰ ਮਨਪ੍ਰੀਤ ਸਿੰਘ ਜੀ ਨੇ ਅਨੂਪਾ ਜੀ ਨੇ ਬਿਲਕੁਲ ਠੀਕ ਕਿਹਾ। ਮਰਫੀ ਲਾਅ ਇੱਕ ਕੋਟ ਹੁੰਦਾ ਹੈ ਕਿ ਇਫ ਸਮਥਿੰਗ ਇਜ਼ ਪੋਸੀਬਲ within the constraints of physics, it is inevitable that it will happen at some point. So crash will always happen whatever you do. What goes wrong ਵਾਂਗ ਹੈ। ਪਰ ਜੇ ਟੈਕਨੀਕਲ ਫਾਲਟ ਹੈ ਜਾਂ ਦੂਸਰਾ, ਕਿਉਂਕਿ ਆਲਰੇਡੀ ਇਸ ਦੇ ਉੱਤੇ ਵਿਸਲ ਬਲੋਅਰ ਨੇ ਇਹਨਾਂ ਦੇ ਬੋਇੰਗ ਦੇ ਉੱਤੇ ਪੂਰੀ ਸੈਨੇਟ ਦੀ ਹੀਅਰਿੰਗ ਸੀ ਉਹਦੇ ਤੇ, ਉਹਦਾ ਅਜੇ ਵੀ ਜਾਰੀ ਹੈ ਜਾਂ ਕੀ ਕਨਕਲੂਜਨ ਹੋਇਆ ਸੀ ਇਹ ਮੈਨੂੰ ਨਹੀਂ ਪਤਾ। ਪਰ ਇਹ ਸੀ ਕਿ ਵੀ ਉਹ ਜਿਹੜੀਆਂ ਸਿਕਿਉਰਿਟੀ ਗਾਈਡਲਾਈਨਸ ਨੇ ਉਹਨਾਂ ਨੂੰ ਫਲਾਊਟ ਕਰਦੇ ਨੇ ਫॉर देयर ਓਨ ਕਨਵੀਨੀਅੰਸ ਐਂਡ ਟੂ ਸੇਵ ਮਨੀ। ਮਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਜੀ ਜੋ ਕੱਲ ਪਲਾਨ ਕ੍ਰੈਸ਼ ਹੋਇਆ ਅਹਿਮਦਾਬਾਦ ਗੁਜਰਾਤ ਵਿੱਚ, ਉਸ ਵਿੱਚ ਬਹੁਤ ਸ਼ੱਕ ਪ੍ਰਗਟਾਏ ਜਾ ਰਹੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਸਾਜ਼ਿਸ਼ ਤਹਿਤ ਹੋਇਆ ਜਾਂ ਕੁਦਰਤੀ ਵਰਤਾਰਾ? ਦੇਖੋ, ਵੈਸੇ ਤਾਂ ਅੱਜ ਕੱਲ੍ਹ ਹਰ ਚੀਜ਼ ਨੂੰ ਅਸੀਂ ਕੰਸਪੀਰੇਸੀ ਦੇ ਨੁਕਤਾ ਨਿਗਾਹ ਤੋਂ ਹੀ ਦੇਖਦੇ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਇੱਕ ਕੁਦਰਤੀ ਵਰਤਾਰਾ ਹੈ। ਉਸ 'ਚ ਕੋਈ ਟੈਕਨੀਕਲ ਫੇਲਿਅਰ ਹੋ ਸਕਦੀ ਹੈ ਉਹਨਾਂ ਦੇ ਪਾਰਟ ਤੋਂ, ਕੋਈ ਅਦਰਵਾਈਜ਼ ਜੇ ਹੁਣ ਬੋਇੰਗ ਕੰਪਨੀ ਹੈ, ਜੇ ਅਮਰੀਕਨ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਮੇਬੀ ਕੁਛ ਨਾ ਕੁਛ ਬਾਹਰ ਆਏਗਾ, ਪਰ ਸਾਜ਼ਿਸ਼ ਵਾਲਾ ਪਾਰਟ ਇਸ ਲੱਗਦਾ ਨਹੀਂ ਹੈ। ਔਰ ਲਵਨੀਸ਼ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਦੋਨਾਂ ਨੂੰ, ਔਰ ਆਸਟ੍ਰੇਲੀਆ ਤੋਂ ਦੇਖ ਰਹੇ ਨੇ। ਔਰ ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਪਾਕੀ ਜੱਟ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।